ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਜੀ। ਅੱਛਾ, ਜਿਹੜਾ ਸਵਾਲ ਤੁਹਾਨੂੰ ਮੈਂ ਰੱਖਣ ਜਾ ਰਿਹਾ ਉਹ ਇਹ ਹੈ ਕਿ ਇੰਟਰਨੈਸ਼ਨਲ ਲੈਵਲ ਤੇ ਜਦੋਂ ਟਵੀਟਸ ਆਉਂਦੇ ਆ, ਇੰਟਰਨੈਸ਼ਨਲ ਲੈਵਲ ਤੋਂ ਜਦੋਂ ਟਵੀਟਸ ਸ਼ੁਰੂ ਹੁੰਦੀਆਂ ਤੇ ਨਾਲ ਦੀ ਨਾਲ ਜਿਹੜਾ ਬਾਲੀਵੁੱਡ ਹੈ ਉਹ ਵੀ ਐਕਟਿਵ ਹੋ ਜਾਂਦਾ ਤੇ ਸਰਕਾਰੀ ਟਵੀਟ ਚੱਲਣ ਲੱਗ ਜਾਂਦੀਆਂ। ਤੇ ਫਿਰ ਇਹਨਾਂ ਸਰਕਾਰੀ ਟਵੀਟਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਜੀ, ਜਿਹੜੇ ਸ਼ਬਦ ਵਿਕੇ ਹੋਏ ਨੇ, ਜਿਹੜੇ ਬੋਲ ਵਿਕੇ ਹੋਏ ਨੇ, ਜੀ ਜੀ ਉਹਨਾਂ ਦੇ ਅਰਥ ਜਿਹੜੇ ਉਹ ਕਿਸੇ ਨਹੀਂ ਕੀਮਤ ਦੇ ਹੁੰਦੇ, ਕਿਉਂਕਿ ਵਿਕੇ ਹੋਏ ਬੋਲਾਂ ਦੇ ਅਰਥ ਦੀ ਕੋਈ ਕੀਮਤ ਨਹੀਂ ਹੁੰਦੀ। ਜੀ ਸੋ ਜਿਹੜੇ ਲੋਕ ਭਾਵਨਾ ਹੈ ਨਾ, ਭਾਵਨਾ ਬੇਸ਼ਕੀਮਤੀ ਹੁੰਦੀ ਹੈ ਹਮੇਸ਼ਾ। ਸੋ ਇਹ ਕਿਸਾਨਾਂ ਦੇ ਨਾਲ ਲੋਕ ਭਾਵਨਾ ਅੰਤਰਰਾਸ਼ਟਰੀ ਪੱਧਰ ਤੇ ਇੰਨੀ ਜੁੜ ਚੁੱਕੀ ਹੈ ਕਿ ਕਿਸੇ ਦੇ 2-3-4 ਟਵੀਟਾਂ ਨਾਲ ਕੋਈ ਫਰਕ ਨਹੀਂ ਪੈਣਾ। ਕਿਉਂਕਿ ਮੈਂ ਇੱਕ ਟਵੀਟ ਕੀਤਾ ਸੀ, ਮੈਂ ਵੀ, ਉਹਦਾ ਕੋਈ 10,000 ਰੀਟਵੀਟ ਹੋਇਆ ਜੀ ਉਹਦਾ ਵੀ। ਜੀ ਜੀ ਉਹਦੇ ਚ यही सीखा कि किसी के एक ट्वीट ने किसी के एक ट्वीट को यूं असर करते देखा, किसी के एक ट्वीट को यूं असर करते देखा, कितनी ही जमीरों को एक साथ मरते देखा। ਕੀ ਬਾਤ ਜੀ। ਸੋ ਕਿੰਨੀਆਂ ਜ਼ਮੀਰਾਂ ਲੋਕਾਂ ਨੇ ਮਰਦੀਆਂ ਦੇਖੀਆਂ, ਜਿਹੜੇ ਲੋਕ ਪਹਿਲਾਂ ਕਦੇ ਕੁਸਕੇ ਨਹੀਂ, ਕਿਸੇ ਗੱਲ 'ਚ ਆਏ ਨਹੀਂ, ਭੱਜੇ ਰਹੇ ਪਹਿਲਾਂ ਇਸ ਵਿਸ਼ੇ ਤੋਂ, ਇੱਕਦਮ ਕੀ ਉਹਨਾਂ ਨੂੰ ਹੋ ਗਿਆ, ਇੱਕਦਮ ਹੀ ਜਾਗਰਤੀ ਆ ਗਈ, ਇੱਕਦਮ ਹੀ ਚੇਤਨਾ ਆ ਗਈ ਸਾਰੇ, ਔਰ ਸਾਰੇ ਇੱਕੋ ਹੀ ਟਵੀਟ ਜਿਹੜਾ ਉਹਨੂੰ ਕਾਪੀ ਪੇਸਟ ਕਰਨ ਲੱਗ ਗਏ। ਤੇ ਕਿਤੇ ਨਾ ਕਿਤੇ ਇਹ ਚੀਜ਼ ਜਿਹੜੀ ਆ ਲੋਕਾਂ ਨੂੰ ਸਮਝ ਵੀ ਆਈ ਔਰ ਲੋਕਾਂ ਨੂੰ ਤਕਲੀਫ ਵੀ ਹੋਈ ਕਿ ਕਲਾਕਾਰ ਜਾਂ ਖਿਡਾਰੀ ਜਿਹੜੇ ਨੇ ਕਿ ਬੜੇ ਜ਼ਿੰਮੇਵਾਰ ਸ਼ਹਿਰੀ ਔਰ ਜ਼ਿੰਮੇਵਾਰੀ ਨਾਗਰਿਕ ਹੋਣੇ ਚਾਹੀਦੇ ਨੇ, ਉਹ ਜ਼ਿੰਮੇਵਾਰੀ ਤੋਂ ਭੱਜਦੇ ਨਜ਼ਰ ਆਏ ਤੇ ਉਹਨਾਂ ਦੇ ਦਰਸ਼ਕਾਂ ਨੂੰ, ਲੋਕਾਂ ਨੂੰ ਬਹੁਤ ਤਕਲੀਫ ਹੋਈ। ਗੁਰਪ੍ਰੀਤ, ਇੱਕ ਹੋਰ ਸਵਾਲ ਤੁਹਾਨੂੰ ਕਰਨਾ ਚਾਹੁੰਦਾ ਕਿ ਤੁਸੀਂ ਅਕਸ਼ੇ ਕੁਮਾਰ ਨਾਲ ਤੁਸੀਂ ਮੂਵੀਜ਼ ਕਰ ਚੁੱਕੇ ਹੋ ਨਾ। ਅਕਸ਼ੇ ਕੁਮਾਰ ਪੰਜਾਬ ਦੇ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਮੂਵੀਜ਼ ਕੀਤੀਆਂ। ਪੰਜਾਬ ਦੇ ਜਿਵੇਂ ਸਾਰਾਗੜੀ ਦੀ ਆਪਾਂ ਗੱਲ ਕਰੀਏ ਤਾਂ ਬੜੀ ਕਲਾਸਿਕ ਮੂਵੀ ਜਿਹੜੀ ਉਹ ਬਣਾਈ ਪੰਜਾਬ ਦੇ ਇਤਿਹਾਸ ਤੇ, ਸਾਡੇ ਉਹਨਾਂ ਯੋਧਿਆਂ ਦੇ ਇਤਿਹਾਸ ਤੇ ਕੀ ਲੱਗਦਾ ਹੈ ਤੁਹਾਨੂੰ ਵੀ ਕੀ ਕੋਈ ਕਿਸੇ ਪ੍ਰੈਸ਼ਰ ਦੇ ਤਹਿਤ ਜਾਂ ਕਿਸੇ ਨਿੱਜੀ ਫਾਇਦੇ ਦੇ ਤਹਿਤ ਜਿਹੜਾ ਉਹਨਾਂ ਵੱਲੋਂ ਇਹ ਟਵੀਟ ਕੀਤਾ ਗਿਆ? ਦੇਖੋ, ਇਹ ਤਾਂ ਜਿਨ੍ਹਾਂ ਨੇ ਵੀ ਟਵੀਟ ਕੀਤੇ ਨੇ, ਜਿਨ੍ਹਾਂ ਨੇ ਆਪਣੀ ਇੱਕ ਮਤਲਬ ਜ਼ਿੰਮੇਵਾਰੀ ਵਾਲੀ ਭਾਵਨਾ ਨਹੀਂ ਦਿਖਾਈ ਕਿਸਾਨਾਂ ਪ੍ਰਤੀ, ਉਹ ਜ਼ਿਆਦਾ ਬਿਹਤਰ ਜਾਣਦੇ ਨੇ ਕਿ ਉਹਨਾਂ ਨਾਲ ਕੀ ਹੋਇਆ ਜਾਂ ਕਿਉਂ। ਪਰ ਮੈਨੂੰ ਇਹ ਨਹੀਂ ਲੱਗਦਾ ਕਿ ਹੁਣ ਜਿੱਦਾਂ ਸਚਿਨ ਤੰਦੂਲਕਰ ਵੀ ਲਾ ਲਓ ਤੁਸੀਂ, ਜਾਂ ਲਤਾ ਜੀ, ਹੁਣ ਇਸ ਉਮਰ ਦੇ ਵਿੱਚ ਉਹਨਾਂ ਨੂੰ ਕੋਈ ਪੈਸੇ ਦਾ ਹੈਗਾ ਵੀ ਇੱਕ ਟਵੀਟ ਕਰਾਂਗੇ ਤੇ ਪੈਸੇ ਮਿਲਣਗੇ। ਮੇ ਬੀ ਕੋਈ ਤੁਸੀਂ ਆਪਣੀ ਭਾਈਬੰਦੀ ਨਿਭਾਉਂਦੇ ਹੋ ਜਾਂ ਤਾਂ ਕਿਤੇ, ਜਾਂ ਕੋਈ ਤੁਸੀਂ ਪ੍ਰੈਸ਼ਰ ਦੇ ਵਿੱਚ ਇਦਾਂ ਦਾ ਕੰਮ ਕਰਦੇ ਹੋ। ਸੋ ਮੈਨੂੰ ਇਸ ਤੋਂ ਜ਼ਿਆਦਾ ਕੋਈ ਸਕੋਪ ਲੱਗਦਾ ਨਹੀਂ। ਇੱਕ ਹੋਰ ਹੈ ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਬਾਲੀਵੁੱਡ ਕੋਈ ਆਫਰਸ ਦਿੰਦਾ ਹੈ ਜਾਂ ਬਾਲੀਵੁੱਡ ਵੱਲੋਂ ਜਾਂ ਜਿਹੜੇ ਜਿਨ੍ਹਾਂ ਤੋਂ ਸਾਨੂੰ ਉਮੀਦ ਸੀ ਜਾਂ ਸਾਨੂੰ ਉਮੀਦਾਂ ਸੀਗੀਆਂ, ਜਿਨ੍ਹਾਂ ਤੋਂ ਅਸੀਂ ਬੇਉਮੀਦ ਹੋਏ ਹਾਂ, ਅਗਰ ਉਹ ਆਉਣ ਵਾਲੇ ਸਮੇਂ 'ਚ ਆਫਰ ਦਿੰਦੇ ਆ ਤਾਂ ਪੰਜਾਬ ਦੀ ਫਿਲਮ ਇੰਡਸਟਰੀ ਦਾ ਰਿਸਪੌਂਸ ਕਿਹੋ ਜਿਹਾ ਹੋਊਗਾ? ਕਿ ਅਸੀਂ ਉਹਨਾਂ ਨਾਲ ਖੜ ਜਾਾਂਗੇ ਜਾ ਕੇ, ਜਾਂ ਕਿੱਦਾਂ ਦਾ ਰਿਸਪੌਂਸ ਹੋਊਗਾ? ਦੇਖੋ, ਮੈਨ ਟੂ ਮੈਨ ਚੀਜ਼ ਡਿਫਰ ਕਰਦੀ ਹੈ। ਅਸੀਂ ਇਕੱਲੀ ਸਾਰੀ ਇੰਡਸਟਰੀ ਨੂੰ ਨਹੀਂ ਕਹਿ ਸਕਦੇ। ਤੁਹਾਡੀ ਗੱਲ ਕਰ ਲੈਂਦੇ ਹਾਂ। ਮੈਂ ਆਪਣੀ ਗੱਲ ਹੀ ਕਰਨ ਲੱਗਾ ਜੀ ਕਿ ਪੂਰੀ ਬਾਲੀਵੁੱਡ ਇੰਡਸਟਰੀ, ਜਿੱਦਾਂ ਹੁਣ ਪ੍ਰਿਯੰਕਾ ਚੋਪੜਾ ਉਹ ਖੜੀ ਹੋਈ ਹੈ, ਮੈਂ ਉਹੀ ਕਹਿ ਰਿਹਾ ਜਿਨ੍ਹਾਂ ਤੋਂ ਅਸੀਂ ਬੇਉਮੀਦੇ ਹੋਏ ਆ, ਮੈਂ ਉਹਨਾਂ ਦੀ ਗੱਲ ਬਿਲਕੁਲ ਉਹੀ ਮੈਂ ਤੁਹਾਨੂੰ ਕਹਿ ਰਿਹਾ, ਜਿਨ੍ਹਾਂ ਤੋਂ ਅਸੀਂ ਬੇਉਮੀਦੇ ਹੋਏ ਆ, ਕਿਤੇ ਨਾ ਕਿਤੇ ਉਹਨਾਂ ਨੇ ਦਿਲ ਤੋੜਿਆ ਸਾਰਿਆਂ ਦਾ। ਔਰ ਕਿਤੇ ਨਾ ਕਿਤੇ ਇਹ ਚੀਜ਼ਾਂ ਕੱਲ ਨੂੰ, ਜਿੱਦਾਂ ਹੁਣ ਮਹਾਰਾਸ਼ਟਰ ਗਵਰਨਮੈਂਟ ਹੈ, ਮਹਾਰਾਸ਼ਟਰ ਗਵਰਨਮੈਂਟ ਨੇ ਤਾਂ ਇਨਕੁਆਇਰੀ ਖੋਲ ਦਿੱਤੀ ਇਸ ਚੀਜ਼ ਦੀ ਕਿ ਇਹ ਜਿਹੜੇ ਟਵੀਟ ਹੋਏ ਸੀ ਇਹਨਾਂ ਦੇ ਪਿੱਛੇ ਕੀ ਰੀਜ਼ਨ ਸੀਗਾ, ਨੈਚੁਰਲ ਹੋਏ ਜਾਂ ਆਰਗੇਨਾਈਜ਼ਡ ਸੀਗੇ ਸਾਰੇ। ਸੋ ਜਦੋਂ ਇਹ ਚੀਜ਼ਾਂ ਸਾਹਮਣੇ ਆਉਣਗੀਆਂ ਫਿਰ ਉਹਦੇ ਅਕੋਰਡਿੰਗਲੀ ਸਭ ਦਾ ਰਿਐਕਸ਼ਨ ਸਾਹਮਣੇ ਜ਼ਰੂਰ ਆਏਗਾ। ਸੋ ਪਹਿਲਾਂ ਤਾਂ ਮੈਂ ਸਲੂਟ ਕਰਦਾ ਜੀ ਤੁਹਾਨੂੰ, ਤੁਹਾਡੇ ਗੀਤ ਦੀ ਵਧਾਈ ਦੇ ਦਿਆਂ ਮੈਂ, ਕਿਉਂਕਿ ਗੀਤ ਉਹ ਬਹੁਤ ਸੁਣਿਆ ਗਿਆ, ਬਹੁਤ ਪਸੰਦ ਕੀਤਾ ਗਿਆ, ਤੇ ਜਿਸ ਤਰੀਕੇ ਨਾਲ ਤੁਸੀਂ ਕੁੱਜੇ ਦੇ ਵਿੱਚ ਸਮੁੰਦਰ ਜਿਹੜਾ ਬੰਦ ਕਰਤਾ ਤੇ ਇੱਕ ਬੜੀ ਵਿਲੱਖਣ ਚੀਜ਼ ਜਿਹੜੀ ਪੇਸ਼ ਕੀਤੀ ਆ। ਹੁਣ ਤੱਕ ਅਸੀਂ ਤੁਹਾਡੇ ਸਕਿੱਟ ਦੇਖ ਕੇ ਹੱਸਦੇ ਖੇਡਦੇ ਰਹੇ ਹਾਂ। ਸੋ ਤੁਸੀਂ ਇਸ ਸੰਘਰਸ਼ ਬਾਰੇ ਕੀ ਕਹਿਣਾ ਚਾਹੋ? ਦੇਖੋ, ਇਹ ਬੜਾ ਸੁੱਚਾ ਸੰਘਰਸ਼ ਹੈ, ਬਹੁਤ ਸੁਥਰੀ ਸੋਚ ਦੇ ਨਾਲ ਅੱਗੇ ਤੁਰੇ ਨੇ। ਮੈਂ 2 ਜੁਮਲਿਆਂ 'ਚ ਗੱਲ ਸਪਸ਼ਟ ਕਰਨਾ ਚਾਹੁੰਦਾ ਕਿ ਇੱਕ ਪਾਸੇ ਕਮਲ ਦਾ ਫੁੱਲ ਹੈ। ਇਟ ਨੈਵਰ ਮੀਨਸ ਕਿ ਅਸੀਂ ਕੋਈ ਬੀਜੇਪੀ ਦੇ ਖਿਲਾਫ ਹਾਂ ਜਾਂ ਕਾਂਗਰਸ ਦੇ ਹਮਾਇਤੀ ਹਾਂ ਜਾਂ ਅਕਾਲੀ ਦਲ ਦੇ ਵਾਸਤੇ ਬੋਲਦੇ ਹਾਂ। ਕਿਸੇ ਪਾਰਟੀ ਨਾਲ ਕੋਈ ਸਾਡਾ ਸੰਬੰਧ ਐਸਾ ਨਹੀਂ ਹੈ, ਜਿਵੇਂ ਕਿ ਸਾਰਿਆਂ ਦਾ ਹੋਣਾ ਵੀ ਇੱਦਾਂ ਹੀ ਚਾਹੀਦਾ ਹੈ। ਇੱਕ ਪਾਸੇ ਕਮਲ ਦਾ ਫੁੱਲ ਹੈ, ਇੱਕ ਪਾਸੇ ਮਿਹਨਤ ਦਾ ਫੁੱਲ ਹੈ, ਇੱਕ ਪਾਸੇ ਹੰਝੂ ਨੇ ਤੇ ਨਾਲ ਉਹਦੇ ਸਾਫ਼ ਦਿਲ ਹੈ, ਤੇ ਦੂਜੇ ਬੰਨੇ
ਮੈਂ ਸਮਝਦਾ 3 ਕਾਲੇ ਬਿੱਲ ਹੈ ਤੇ ਬੜਾ ਹੀ ਕਾਲਾ ਦਿਲ ਹੈ। ਉਦੋਂ ਉੱਤੇ ਕਾਲਾ ਹੁਣ ਸੜਕਾਂ ਦੇ ਉੱਤੇ ਕਿੱਲ ਹੈ। ਸੋ ਕਾਲਾ ਦਿਲ, ਕਾਲਾ ਕਿੱਲ ਹੈ ਨਾ, ਇਹ ਸਾਰਿਆਂ ਦਾ ਸੁਮੇਲ ਜਿਹਾ ਹੈ, ਕਾਲਾ ਜਿਹਾ। ਤੇ ਕਿਉਂ ਨਾ ਆਪਾਂ ਸਾਫ਼ ਪਾਕ ਹੋ ਜਾਈਏ। ਮੈਂ ਨਹੀਂ ਸਮਝਦਾ ਕਿ ਮੋਦੀ ਸਾਹਿਬ ਕਿਸੇ ਪਾਸਿਓਂ ਘੱਟ ਸਮਝ ਰੱਖਦੇ ਹੋਣਗੇ, ਪਰ ਹੋ ਸਕਦਾ ਹੈ ਕਿ ਹੱਲੇ ਉਹਨਾਂ ਦੇ ਅੰਦਰ ਸਾਡੇ ਕਿਸਾਨਾਂ ਪ੍ਰਤੀ ਦਰਦ ਨਹੀਂ ਉਹਨਾਂ ਉੱਠਿਆ ਜਿੰਨਾ ਉੱਠਣਾ ਚਾਹੀਦਾ ਸੀਗਾ। ਉਹ ਕਿਉਂ ਸੋਚ ਕੇ ਬੈਠੇ ਨੇ ਕਿ ਬਈ ਇਸ ਢੰਗ ਨਾਲ ਹੀ ਬਿੱਲ ਜੇਕਰ ਥੋਪ ਦਿੱਤੇ ਜਾਣ, ਜਿਹੜੇ ਦੇਖੋ ਮੈਂ ਪੁਲਿਸ 'ਚ ਹੋਵਾਂਗਾ, ਮੈਨੂੰ ਪੁਲਿਸ ਦੀ ਕਾਰਗੁਜ਼ਾਰੀ ਬਾਰੇ ਜ਼ਿਆਦਾ ਅੰਦਾਜ਼ਾ ਹੋਏਗਾ ਵੀ ਕਿੱਦਾਂ ਦਾ ਉਹਨਾਂ ਦਾ ਜੀਵਨ ਹੈ। 24 ਘੰਟੇ ਦੀਆਂ ਡਿਊਟੀਆਂ ਉਹਨਾਂ ਦੀਆਂ, 8 ਘੰਟੇ ਦੀ ਤਨਖਾਹ ਮਿਲਦੀ ਹੈ ਨਾ ਜੀ। ਇਹ ਦਰਦ ਉਹਨਾਂ ਨੂੰ ਪਤਾ ਹੈ, ਮੈਨੂੰ ਨਹੀਂ ਪਤਾ ਬਾਹਰ ਬੈਠੇ ਨੂੰ। ਇਸੇ ਤਰ੍ਹਾਂ ਫੌਜੀਆਂ ਨੂੰ ਪੁੱਛੋ, ਇਸੇ ਤਰ੍ਹਾਂ ਹਰ ਸ਼ੋਬੇ ਦੇ ਵਿੱਚ ਜਿਹੜਾ ਕੰਮ ਕਰਦਾ ਹੈ ਉਸ ਨੂੰ ਆਪਣਾ ਅੰਦਾਜ਼ਾ ਹੈ, ਉਹਨੂੰ ਪਤਾ ਹੈ ਕਿ ਕਿਹੜੀ ਚੀਜ਼ ਉਹਨਾਂ ਦੇ ਫਾਇਦੇ 'ਚ ਹੈ, ਕਿਹੜੀ ਚੀਜ਼ ਨੁਕਸਾਨ 'ਚ ਹੈ। ਤੇ ਜੇਕਰ ਹੁਣ ਕਿਸਾਨ ਹੀ ਨਹੀਂ ਆਪਣੀ ਫਾਇਦੇ ਦੀ ਗੱਲ ਸੋਚ ਸਕਦਾ ਤੇ ਸਮਝਾਂਗੇ ਵੀ ਸਰਕਾਰ ਸੋਚੇਗੀ। ਇਟ ਇਜ਼ ਇੰਪੋਸੀਬਲ। ਹਾਂ, ਜਿਸ ਢੰਗ ਦੇ ਨਾਲ ਇਹਨੂੰ ਲਿਆਂਦਾ ਗਿਆ, ਜਿਵੇਂ ਪਾਸ ਕੀਤਾ ਗਿਆ, ਜਿਵੇਂ ਅੱਗੋਂ ਇਹਨੂੰ ਬਿੱਲ ਦਾ ਰੂਪ ਦੇ ਦਿੱਤਾ ਗਿਆ, ਉਹ ਵੀ ਇੱਕ ਸ਼ੱਕ ਦੇ ਦਾਇਰੇ ਦੇ ਵਿੱਚ ਪਲਦਾ ਹੈ। ਤੇ ਜੇਕਰ ਉਦੋਂ ਹੀ ਕਿਸਾਨਾਂ ਦੀ ਸਲਾਹ ਨੂੰ ਬਹੁਤ ਗਹਿਰਾਈ ਨਾਲ ਲੈ ਲਿਆ ਜਾਂਦਾ ਔਰ ਸ਼ਾਮਲ ਕੀਤਾ ਜਾਂਦਾ, ਮੇਰਾ ਖਿਆਲ ਹੈ ਉਹਨਾਂ ਨੂੰ ਸ਼ੱਕ ਵੀ ਨਹੀਂ ਸੀ ਪੈਣਾ। ਹੋ ਸਕਦਾ ਕੁਝ ਗੱਲਾਂ ਉਹ 'ਚ ਚੰਗੀਆਂ ਹੋਣ ਜਿਹੜੀਆਂ ਕਿਸਾਨਾਂ ਨੂੰ ਵੀ ਚੰਗੀਆਂ ਲੱਗਣ ਲੱਗ ਪੈਂਦੀਆਂ, ਪਰ ਸਮੁੱਚੇ ਤੌਰ 'ਤੇ ਕਿਸਾਨ ਇਸ ਤੋਂ ਸੰਤੁਸ਼ਟ ਨਹੀਂ ਗਏ। ਤੇ ਅਸੀਂ ਜਿੰਨੇ ਕਲਾਕਾਰ ਇਸ ਵੇਲੇ ਤੁਹਾਨੂੰ ਬੱਸ 'ਚ ਮਿਲੇ ਨੇ, ਹੈ ਨਾ ਜੀ, ਬੈਠੇ ਸਾਰੇ ਇਕੱਠੇ ਹੋਏ ਆ, ਇਹਨਾਂ ਦਾ ਮਕਸਦ ਇੱਕੋ ਹੀ ਹੈ, ਕਿਰਤੀ ਕਿਸਾਨ ਕਲਾਕਾਰ ਏਕਤਾ ਜ਼ਿੰਦਾਬਾਦ। ਜੀ ਹੁਣ ਜਿਹੜੇ ਇੰਡਸਟਰੀ ਦੇ ਜਿਹੜੇ ਲੋਕ ਨੇ ਉਹ ਲੰਚ ਵਾਸਤੇ ਇਸ ਬੱਸ ਤੋਂ ਉਤਰੇ ਨੇ ਤੇ ਅੱਗੇ ਵੀ ਤੁਹਾਨੂੰ ਸਾਰਿਆਂ ਦੇ ਰੂਬਰੂ ਕਰਾਵਾਂਗੇ। ਸੋ ਜੁੜੇ ਰਹੋ ਇੰਡੋਜ਼ TV ਆਸਟ੍ਰੇਲੀਆ ਨਾਲ।